अच्छा तेरा भरा पोत है ਵੱਡਾ ਜਿਹੜਾ ਪੂਰਨ ਚੰਦ ਹਾਂਜੀ ਤੇ ਯਾਦ ਆਂਦੀ ਜਦੋਂ ਪੋਤ ਹੈ ਹਾਂਜੀ ਯਾਦ ਤੇ ਬੜੀ ਵੇਖਣ ਵਾਲੇ ਚਾਹਣ ਵਾਲੇ ਪੂਰੀ ਦੁਨੀਆ ਦੇ ਜਿੱਥੇ ਵੀ ਪੰਜਾਬੀ ਵਸਦੇ ਨੇ ਪੰਜਾਬੀ ਸਮਝਣ ਵਾਲੇ ਪੰਜਾਬੀ ਬੋਲਣ ਵਾਲੇ ਤੇ ਉਹਨਾਂ ਨੇ ਕਾਲਾਂ ਕੀਤੀਆਂ ਪੂਰਨ ਬਾਰੇ ਮੈਨੂੰ ਵੀ ਬੜਿਆ ਪੁੱਛਿਆ ਕਿ ਕੀ ਹੋਇਆ ਤੁਹਾਨੂੰ ਵੀ ਕੀਤੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਦੀ ਮਿਹਰਬਾਨੀ ਸਾਡੇ ਭੈਣ ਭਾਈ ਨੇ ਉਹਨੂੰ ਦੁੱਖ ਲੱਗਾ ਤੇ ਕੱਲ ਅੱਛਾ ਕਿ ਪੂਰਨ ਵੀ ਮੱਝਾਂ ਨੂੰ ਪੱਠੇ ਵਗੈਰਾ ਪਾਉਂਦਾ ਸੀ ਕੰਮਕਾਰ ਕਰਦਾ ਸੀ ਹੁਣ ਤੂੰ ਜਿਹੜਾ ਚਵਿੰਡੇ ਹੁੰਦਾ ਸੀ ਉਹ ਦੁਕਾਨ ਸੀ ਮੁਸਲਮਾਨ ਦੀ ਹਾਂਜੀ ਕਾਸਮੈਟਿਕਸ ਦੀ ਤੂੰ ਹੁਣ ਉੱਥੇ ਜਾਏਗਾ ਕਿ ਬਾਪੂ ਲੱਗ ਪੰਜਾਬੀ ਕੰਟੈਂਟ ਕ੍ਰੀਏਟਰ ਵੀ ਆਏ ਨੇ ਜੀ ਆ ਵੇਖੋ ਚਿਹਰੇ ਇਹ ਸਾਕਾ ਪੰਜਾਬੀ ਹੋ ਗਿਆ ਜੈਮ ਰਾਣਾ ਸਾਹਿਬ ਸਭ ਦਾ ਪੰਜਾਬ ਵਾਲਾ ਇਹ ਜੀ ਬੋਬਾ ਟਿਕਟੌਕ ਸਹੀ ਤੇ ਮੁੰਡਾ ਕਬੱਡੀ ਖੇਡਦਾ ਐਡਾ ਜਵਾਨ ਮੇਰੀ ਜੀ ਖੇਡਦਾ ਬਿਲਕੁਲ ਪਰ ਨਨਕਾਣਾ ਸਾਹਿਬ ਆਇਆ ਮੇਰੇ ਤੋਂ ਪਹਿਲੋਂ ਕੋ 10-20 ਦਿਨ ਹੂੰ ਤੇ ਉਹ ਨਾ ਉਲਟੀਆਂ ਕੀਤੀਆਂ ਨੇ ਉਲਟੀਆਂ ਦੇ ਨਾਲ अस्सलाम वालेकुम जी की हाल चाल उम्मीद करे तुम सारे ठीक ठाक होगे मेरा पिंड मेरा पंजाब चैनल दे नाल मैं तुहाडा वीर मुहम्मद तनवीर नज़र अज मैं पहुंचा इस टाइम ननकाना साहब बाबा जी गुरु नानक दा 556वां प्रकाश पूरब जिहड़ा है वो अज तो स्टार्ट हो गया ते पूरी दुनिया तो जिहड़े ने सिख संगतां जिहड़ियां ने वो ननकाना साहब पहुंच चुकियां ने इंडिया के जिहड़े मेहमान ने यात्री वो भी पहुंचने वाले ने ते कुछ दिन पहले तुहानूं पता होना है कि एक जिहड़ा है 565 ਚੱਕ के उत्थे असीं एक सिख फैमिली का जिहड़ा कुछ 1-2 साल पहले वीडियो की सी 565 ਚੱਕ ਤੇ ਜ਼ਿਲ੍ਹਾ ਉਹਨਾਂ ਦਾ ਲੈਲਪੁਰ ਤੇ ਤਹਿਸੀਲ ਜੜ੍ਹਾਂਵਾਲਾ ਸੀ ਉਹਨਾਂ ਦਾ ਜਵਾਨ ਪੁੱਤ ਜਿਹੜਾ 2 ਦਿਨ ਪਹਿਲਾਂ ਤੁਹਾਨੂੰ ਪਤਾ ਹੋਣਾ ਹੈ ਪੂਰਨ ਸਿੰਘ ਉਹਦਾ ਨਾਂ ਸੀ ਉਹ ਵੀ ਫੈਮਿਲੀ ਜਿਹੜੇ ਆਪ ਜਿਹੜੇ ਉਹ ਹਿੰਦੂ ਨੇ ਤੁਹਾਨੂੰ ਦੱਸਿਆ ਇਹਨੇ ਕਿ ਉਹਨਾਂ ਦੀ ਵਾਲਦਾ ਇੱਕ ਜਿਹੜੀ ਉਹ ਮੁਸਲਮਾਨ ਸੀ ਤੇ ਬੱਚੇ ਉਹਦੇ ਜਿਹੜੇ 3 ਸਰਦਾਰ ਨੇ ਤੇ ਉਹਨਾਂ ਕੋਲ ਅਸੀਂ ਅੱਜ ਆਏ ਆ ਤੁਸੀਂ ਚੜ੍ਹਦੇ ਪੰਜਾਬ ਚੋਂ ਸਾਡੇ ਵੇਖਣ ਵਾਲੇ ਜਿਹੜੇ ਵੀਰ ਨੇ ਸਿੱਖ ਹਿੰਦੂ ਮੁਸਲਮਾਨਾਂ ਵੀ ਮੈਨੂੰ ਬੜੀਆਂ ਜਿਹੜੀ ਕਾਲਾਂ ਕੀਤੀਆਂ ਕਿਉਂਕਿ ਅਸੀਂ ਉਹਨਾਂ ਨੂੰ ਜਿਹੜਾ ਬਲੌਗ ਉਹਨਾਂ ਦਾ ਕੀਤਾ ਸੀ ਫਿਰ ਉਹਨਾਂ ਨੇ ਚੈਨਲ ਬਣਾ ਕੇ ਦਿੱਤਾ ਉਹਨਾਂ ਕੋਲ 1-2 ਦਫਾ ਅਸੀਂ ਗਏ ਉਹਨਾਂ ਦਾ ਇੰਟਰਵਿਊ ਕੀਤਾ ਉਹਨਾਂ ਬਾਬਾ ਜਿਹੜਾ ਹੈ ਉਹ ਪਾਰਟੀਸ਼ਨ ਟਾਈਮ ਇੱਥੇ ਰਹਿ ਗਏ ਸੀ ਨਹੀਂ ਉਧਰ ਜਾ ਸਕੇ ਬਾਬਾ ਜੀ ਉਸ ਟਾਈਮ 2-3 ਸਾਲ ਦਾ ਸੀ ਬਾਬਾ ਮੰਗਾ ਦਾਸ ਤੇ ਉਹਨਾਂ ਦੇ ਅਸੀਂ ਜਿੱਦਾਂ ਉਹ ਸੰਸਕਾਰ ਕੀਤਾ ਉਦੋਂ ਵੀ ਅਸੀਂ ਇੱਥੇ ਪਹੁੰਚੇ ਸੀ ਆਏ ਸੀ ਤੇ ਮੇਰੇ ਨਾਲ ਨੇ ਉਹ ਤੇ ਮੈਂ ਚਾਹੁੰਦਾ ਸੀ ਕਿ ਚਲੋ ਰੂਬਰੂ ਤੁਹਾਡੇ ਜਿਹੜਾ ਇਹਨਾਂ ਨਾਲ ਅਸੀਂ ਥੋੜੀ ਜਿਹੀ ਗੱਲ ਕਰਨੇ ਆ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਇਹ ਭਾਈ ਇਰਫਾਨ ਚੰਦ ਤੇ ਇਹ ਜਿਹੜੇ ਹੈਗੇ ਜੀ ਜਗਵਿੰਦਰ ਤੇ ਕੁਝ ਦਿਨ ਪਹਿਲੇ 3-4 ਦਿਨ ਪਹਿਲਾਂ ਜਿਹੜਾ ਇਹਨਾਂ ਦਾ ਜਵਾਨ ਬੇਟਾ ਜਿਹੜਾ ਵੱਡਾ ਇਹਨਾਂ ਤੋਂ ਵੱਡਾ ਸੀ ਤੁਸੀਂ ਵੇਖਦੇ ਹੋਣੇ ਉਹਨਾਂ ਦੇ ਵਲੌਗ ਸੀ ਇਹਨਾਂ ਦਾ ਚੈਨਲ ਦਾ ਨਾਮ ਹੈ ਜਗਵਿੰਦਰ ਸਿੰਘ ਵਲੌਗ ਉਹ ਤੇ ਉਹ ਵਲੌਗ ਵੀ ਮੁੰਡਾ ਕਰਦਾ ਸੀ ਬੜੀ ਕਬੱਡੀ ਖੇਡਦਾ ਬਹੁਤ ਸੋਹਣਾ ਮੇਰੇ ਜਿਹੜਾ ਕੱਦ ਸੀ ਤਕਰੀਬਨ ਉਹਦਾ ਤੇ ਅੱਜ ਇੱਥੇ ਆਏ ਆ ਜ਼ਾਹਰੀ ਬਾਤ ਹੈ ਜੀ ਬਾਬਾ ਜੀ ਦਾ ਜਨਮ ਦਿਨ ਉਹਦਾ ਮੇਲਾ ਤੇ ਇਹਨਾਂ ਵੀ ਖੁਸ਼ੀ ਵਿੱਚ ਸ਼ਰੀਕ ਤੇ ਹੋਣੇ ਹੀ ਹੈ ਨਾ ਚਲੋ ਇਹਨਾਂ ਦਾ ਬੜਾ ਜਵਾਨ ਜਿਹੜਾ ਬੇਟਾ ਫੌਤ ਹੋਇਆ ਤੇ ਇਹਨਾਂ ਦੇ ਨਾਲ ਅਸੀਂ ਬਰਾਬਰ ਦੇ ਗਮ ਦੇ ਵਿੱਚ ਸ਼ਰੀਕ ਹਾਂ ਭਾਈ ਇਰਫਾਨ ਚੰਦ ਜਿਹੜੇ ਸਾਡੇ ਹਿੰਦੂ ਕਮਿਊਨਿਟੀ ਦੇ ਨੇ ਤੇ ਤੁਹਾਨੂੰ ਪਤਾ ਇਹਨਾਂ ਨਾਲ ਬੜੇ ਵਲੌਗ ਮੈਂ ਬਣਾਏ ਮੇਰੇ ਨੂੰ ਬੜੀ ਜਗ੍ਹਾ ਤੇ ਲੈ ਕੇ ਗਏ ਘਰਾਂ ਨੂੰ ਬੜਿਆ ਉਹਨਾਂ ਨੇ ਹਿੰਦੂਆਂ ਨੂੰ ਪਾਕਿਸਤਾਨੀਆਂ ਹਿੰਦੂ ਫੈਮਲੀਆਂ ਨਾਲ ਸਿੱਖ ਫੈਮਲੀਆਂ ਨਾਲ ਮਿਲਾਇਆ ਇਸ ਵਲੌਗ ਕੀਤੇ ਤੇ ਇਹਨਾਂ ਦਾ ਜਵਾਨ ਬੇਟਾ ਫੌਤ ਹੋਇਆ ਜੀ ਮੈਨੂੰ ਰੋਜ਼ਾਨਾ 2-3 ਜਿਹੜੀਆਂ ਕਾਲਾਂ ਨੇ ਬਾਹਰ ਅਦਰ ਕੰਟਰੀ ਚੋਂ ਸਿੱਖ ਵੀਰਾਂ ਦੀਆਂ ਆਉਂਦੀਆਂ ਸਨ ਹਿੰਦੂਆਂ ਦੀਆਂ ਵੀ ਕਿ ਯਾਰ ਇਰਫਾਨ ਚੰਦ ਨਾਲ ਬੜਾ ਮਾੜਾ ਅਫਸੋਸ ਵਿਚਾਰੇ ਮੇਰੇ ਨਾਲ ਕਰਦੇ ਫਿਰ ਮੈਂ ਇਹਨਾਂ ਦਾ ਨੰਬਰ ਦਿੰਦਾ ਹਾਂ ਤੇ ਫਿਰ ਇਹਨਾਂ ਦਾ ਰਾਬਤਾ ਹੁੰਦਾ ਸੀ ਤੇ ਅੱਜ ਐਸੇ ਮੈਂ ਚਲੋ ਇਹਨਾਂ ਦੇ ਜਿਹੜਾ ਰੂਬਰੂ ਤੁਹਾਡੇ ਕਰਾ ਦਿੰਦੇ ਭਾਜੀ ਬੜੀਆਂ ਕਾਲਾਂ ਤੁਹਾਡੀਆਂ ਆਉਂਦੀਆਂ ਆ ਜਾ ਆਪਣਾ ਜਗਵਿੰਦਰ ਤੇ ਇਹ ਤੋਂ ਛੋਟਾ ਜਗਵਿੰਦਰ ਹੈ ਇਹਦਾ ਵੱਡਾ ਸੀ ਭਰਾ ਇਹ ਤੋਂ ਛੋਟਾ ਜਿਹੜਾ ਭਗਤ ਸਿੰਘ ਹੈ ਮੇਰੇ ਤੋਂ ਵੱਡਾ ਭਗਤ ਤਰ ਤੋਂ ਵੱਡਾ ਭਗਤ ਸਿੰਘ ਅੱਛਾ ਇਹ ਤੋਂ ਵੱਡਾ ਭਗਤ ਸਿੰਘ ਤੇ ਇਹ ਭਾਈ ਇਰਫਾਨ ਬੜੀ ਕਾਲਾਂ ਕਰਕੇ ਮੈਨੂੰ ਪੁੱਛਦੇ ਸੀ ਲੋਕੀ ਕਿ ਯਾਰ ਤੇਰੇ ਨਾਲ ਅਫਸੋਸ ਕਰਦੇ ਸੀ ਆਪਣੇ ਸਿੱਖ ਸਰਦਾਰ ਵੀ ਔਰ ਹਿੰਦੂ ਵੀ ਜਿੰਨੇ ਵੀ ਪਾਕਿਸਤਾਨ ਦੇ ਵਿੱਚੋਂ ਹੀ ਇੰਡੀਆ ਚੋਂ ਬਾਹਰ ਅਦਰ ਕੰਟਰੀ 'ਚ ਮੈਨੂੰ ਬੜੀਆਂ ਕਾਲਾਂ ਕੀਤੀਆਂ ਕਿ ਯਾਰ ਉਹ ਕੀ ਹੋਇਆ ਸੀ ਤੁਸੀਂ ਥੋੜਾ ਦੱਸ ਦਿਓ ਵੇਖਣ ਵਾਲਿਆਂ ਨੂੰ ਕਿ ਬਣਿਆ ਕੀ ਸੀ ਬਿਲਕੁਲ ਸਹੀ ਤੇ ਮੁੰਡਾ ਕਬੱਡੀ ਖੇਡਦਾ ਐਡਾ ਜਵਾਨ ਮੇਰੀ ਜੀ ਖੇਡਦਾ ਬਿਲਕੁਲ ਪਰ ਨਨਕਾਣਾ ਸਾਹਿਬ ਆਇਆ ਮੇਰੇ ਤੋਂ ਪਹਿਲੋਂ ਕੋ 10-20 ਦਿਨ ਤੇ ਉਹ ਨਾ ਉਲਟੀਆਂ ਕੀਤੀਆਂ ਨੇ ਉਲਟੀਆਂ ਦੇ ਨਾਲ ਪਹਿਲਾਂ ਸਮੋਸੇ ਖਾਦੇ ਨੇ ਰੋਟੀ ਖਾਦੀ ਉਲਟੀਆਂ ਕੀਤੀਆਂ ਨੇ ਉਹਦੇ ਨਾਲ ਇਹਨਾਂ ਜੀ ਆਪਣੇ ਉਹਨੂੰ ਹੈਜੇ ਦੀ ਕੋਈ ਸ਼ਿਕਾਇਤ ਹੋ ਗਈ ਅੱਛਾ ਉਹ ਨਸੇ ਭੱਜੇ ਉਹ ਇੱਥੇ 1122 ਵਾਲੀ ਗੱਡੀ ਵੀ ਆਈ ਤੇ ਆਪਣੇ ਉਹ ਜੀ ਅਸੀਂ ਲੈ ਕੇ ਗਏ ਆ ਹਸਪਤਾਲ ਸਰਕਾਰੀ ਤੇ ਉਹਨਾਂ ਨੇ ਇਲਾਜ ਵੀ ਕੀਤਾ ਬੋਤਲ ਲਾਈ ਉਹ ਵੀ ਨਸੇ ਭੱਜੇ ਸਾਰਾ ਹੀ ਕੀਤਾ ਉਹ ਬੱਚੇ ਦੀ ਉੱਥੇ ਡੈਥ ਹੋ ਗਈ ਯਕਦਮ ਉਹਨੂੰ ਅਟੈਕ ਦਿਲ ਦਾ ਜਿਵੇਂ ਹੁੰਦਾ ਹੋਇਆ ਇੱਥੇ ਸੀ ਉਹਦੇ ਸੇਵੀਆ ਚ ਇੱਥੇ ਕਿਤੇ ਇੱਥੇ ਮੜੀਆਂ ਚ ਹੋਇਆ ਇੱਥੇ ਲੈ ਕੇ ਅਸੀਂ ਗਏ ਆ ਨਾ ਜਿੱਥੇ ਨਨਕਾਣਾ ਆਪਣੇ ਹਸਪਤਾਲ ਇੱਥੋਂ ਗੱਡੀ ਆ ਗਈ ਆ ਨਾ ਗੱਡੀ ਪਾ ਕੇ ਲੈ ਗਈ ਆ ਤੇ ਉੱਥੇ ਜਾ ਕੇ ਬੋਤਲ ਵੀ ਲੱਗੀ ਆ ਤੇ ਚੱਕ ਚੁੱਕ ਵੀ ਉਹਨਾਂ ਕੀਤਾ ਤੇ ਨਹੀਂ ਉੱਥੇ ਜਾ ਕੇ ਦਮ ਤੋੜ ਗਿਆ ਉੱਥੇ ਪੂਰਾ ਹੋ ਗਿਆ ਜੀ ਸਰਕਾਰੀ ਹਸਪਤਾਲ 2-4 ਘੰਟੇ ਦੀ ਸਿਰਫ ਗੇਮ ਹੋਈ ਹੈ ਨਾ ਮੇਰਾ ਖਿਆਲ 2-4 ਘੰਟੇ ਕੀ ਹੋਏ ਆ ਇੰਨੇ ਤੇਰੇ ਹੱਥਾਂ ਦੇ ਵਿੱਚ ਹੀ ਜਾਂਦਾ ਹੱਥਾਂ ਦੇ ਵਿੱਚ ਮੈਂ ਕੋਲ ਬੈਠਾ ਦਾ ਪਾਣੀ ਪਿਆਇਆ ਫਿਰ ਆਪਣੇ ਬੋਤਲ ਲਾਈ ਦੀ ਕੋਲ ਬੈਠਾ ਦਾ ਤੇ ਯਕਦਮ ਹੀ ਉਹ ਡੈਥ ਹੋ ਗਈ ਜੀ ਜਿਹੜੇ ਨੇ ਜਵਾਨ ਪੁੱਤ ਮਰ ਜੇ ਨਾ ਹਾਂਜੀ ਤੇ ਉਹ ਪਿਓ ਦਾ ਵੀ ਲੱਕ ਟੁੱਟ ਜਾਂਦਾ ਇਹਦੇ ਜਿੰਨੇ ਜਵਾਨ ਸੀ ਤਕਰੀਬਨ ਕੋਈ ਨਹੀਂ ਸੀ ਪਤਾ ਲੱਗਦਾ ਕਿ ਇਹਦਾ ਬੇਟਾ ਹੈ ਜਾਂ ਇਹਦਾ ਜਿਹੜਾ ਉਹ ਭਰਾ ਹੈ ਇਹਦੇ ਜਿੰਨੇ ਸੀ ਨਾ ਤਾਂ ਹੱਥ ਉੱਚਾ ਹੈ ਜੀ ਬਿਲਕੁਲ ਹਾਂਜੀ ਦੋਨਾਂ ਤੋਂ ਜਵਾਨ ਸੀ ਹਾਂਜੀ
ਕੋਈ ਇੱਕ ਦਿਨ ਸਾਰਿਆਂ ਜਾਣਾ। ਸਾਡੀ ਦੁਆ ਹੈ ਕਿ ਅੱਲਾਹ ਪਾਕ ਹਰ ਇੱਕ ਨੂੰ ਹਦਾਇਤ ਦੇਵੇ, ਹਰ ਇੱਕ ਨੂੰ ਸਿੱਧੇ ਰਸਤੇ ਚਲਾਏ ਅੱਲਾਹ ਪਾਕ, ਤੇ ਸਾਰਿਆਂ ਤੁਰ ਜਾਣਾ। ਬਾਕੀ ਜੀ ਅਸੀਂ ਤੁਹਾਡੇ ਨਾਲ ਗਮ ਜੀ ਬਰਾਬਰ ਦੇ ਸ਼ਰੀਕ ਹਾਂ। ਤੁਹਾਡਾ ਜਵਾਨ ਪੁੱਤ ਫੌਤ ਹੋਇਆ ਤੇ ਬਾਕੀ ਉਹ ਜੋਗਿੰਦਰ ਪੂਰਾ ਦੇ ਆ, ਇੱਕ ਮਿੰਟ ਬੋਲੀ ਨਾ, ਪੂਰਾ ਦੇ ਆ, ਪੂਰਾ 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 ਜਲਦੀ ਹਾਂ ਚੱਲਣਾ ਕਿੱਥੇ ਮੈਂ ਗੁਰਦੁਆਰੇ ਗੁਰਪੁਰਬ ਹੈ। ਆ ਜਾਓ ਯਾਰ, ਤੁਹਾਨੂੰ ਮੈਂ ਧਰਨਾ ਚਾਹੀਦਾ ਉੱਥੇ ਪਤਾ ਚੱਲ ਗਿਆ ਕਿੱਥੇ ਲਿਆਉਣਾ ਕੈਮਰਾ। ਸ਼ਮੀਤ ਆ ਜਾ ਕੀ ਹੈ? ਸ਼ਮੀਤ ਦਾ ਨਾ ਹਾਂ ਸ਼ਮੀਤ। ਅੱਛਾ ਮੈਂ ਕਿੱਥੇ ਚੱਲੇ ਹੁਣ? ਉੱਥੇ ਨਨਕਾਣਾ ਸਾਹਿਬ। ਹਾਂ ਨਨਕਾਣਾ ਸਾਹਿਬ ਗੁਰਪੁਰਬ ਹੈ ਨਾ ਗੁਰਦੁਆਰੇ। ਅੱਛਾ ਤੇਰਾ ਭਰਾ ਫੌਤ ਹੋਇਆ ਵੱਡਾ ਜਿਹੜਾ ਪੂਰਨ ਚੰਦ, ਹਾਂਜੀ ਤੇ ਯਾਦ ਆਂਦੀ ਜਦੋਂ ਦਾ ਫੌਤ ਹੋਇਆ? ਹਾਂਜੀ ਯਾਦ ਤਾਂ ਬੜੀ ਮੈਂ ਤੇਰੀ ਇਹਨਾਂ ਬਿਆਨ ਕਿ ਤੁਸੀਂ ਸਟੇਟਸ ਆ ਰਹੇ ਹੋ ਤੇ ਟਿਕਟੋਕ ਤੇ ਵੀ, ਹਾਂਜੀ ਉਹਦੇ ਥੋੜਾ ਤੇ ਵੀ ਦੋ ਤਿੰਨ ਵਾਰੀ ਸਾਨੂੰ ਵੀ ਬਹੁਤ ਜ਼ਿਆਦਾ ਯਾਰ। ਹਾਂਜੀ ਉਹ ਸੱਟ ਸੁੱਟ ਲੱਗੀ ਸੀ ਨਾ ਸਿਰ ਦੇ ਵਿੱਚ, ਦੋ ਤਿੰਨ ਵਾਰੀ ਮੋਟਰਸਾਈਕਲ ਤੋਂ ਡਿੱਗਾ ਵੀ ਆ। ਅੱਛਾ ਅੱਛਾ। ਤਦ ਵਾਸਤੇ ਸਿਰ 'ਚ ਸੱਟ ਲੱਗੀ ਦੀ ਸੀ ਨਾ। ਹੁਣ ਅਚਾਨਕ ਹੀ ਪਤਾ ਨਹੀਂ ਕੀ ਹੋਇਆ, ਇੱਕ ਦੋ ਵਾਰੀ ਉਲਟੀਆਂ ਕੀਤੀਆਂ, ਬਾਅਦ ਚ ਬਿਮਾਰ ਹੋ ਗਿਆ ਬਹੁਤੇ। ਤੇਰਾ ਅੱਬੂ ਦੱਸਦਾ ਪਿਆ ਤੇਰਾ ਪਿਤਾ ਕਿ ਉਹਦਾ ਨਾ ਕੋਈ ਬਲੱਡ ਲੋ ਹੋਇਆ, ਬਸ ਉਹ ਕਵਰ ਹੀ ਨਹੀਂ ਹੋ ਸਕਿਆ। ਹਾਂਜੀ ਬਲੱਡ ਹੀ ਲੋ ਹੋਇਆ, ਫਿਰ ਉੱਥੇ ਚੈੱਕ ਚੁੱਕ ਕਰਾਇਆ, ਉਹਨਾਂ ਨੇ ਟੀਕੇ ਲਾਏ ਨੇ ਪਰ ਕੋਈ ਵੀ ਨਹੀਂ ਆ, ਖੂਨ ਹੀ ਜੰਮ ਗਿਆ ਦਾ ਸੀ ਸਰੀਰ 'ਚ ਸਾਰਾ। ਤੇ ਤੁਸੀਂ ਹੁਣ ਨਨਕਾਣਾ ਸਾਹਿਬ ਆ ਗਏ ਹੋ, ਆਂਦੇ ਹਨ ਉਧਰ ਘਰ ਵੇਚ ਕੇ ਕਿ ਹਜੇ ਉੱਥੇ ਹੀ ਘਰ? ਨਹੀਂ ਘਰ ਤੇ ਉੱਥੇ ਹੀ ਨੇ, ਹੁਣ ਮੈਂ ਵੇਚਣੇ ਨੇ ਉਹ ਘਰ, ਇੱਥੇ ਲੈਣੇ ਨੇ ਮੜੀਆਂ 'ਚ ਘਰ। ਨਨਕਾਣਾ ਸਾਹਿਬ ਆ ਜਾਣਾ? ਹਾਂਜੀ ਨਨਕਾਣਾ ਸਾਹਿਬ ਹੁਣ ਆਇਆ। ਅੱਛਾ ਅੱਛਾ। ਤੇ ਭਗਤ ਕੀ ਕਰਦਾ ਹੁਣ? ਭਗਤ ਕੋਈ ਨਹੀਂ, ਭਗਤ ਇੱਥੇ ਹੀ ਆ, ਪੱਠੇ ਪੁੱਠੇ ਪਾਉਂਦੇ ਨੇ ਡੰਗਰਾਂ ਨੂੰ। ਅੱਛਾ ਕਿ ਪੂਰਨ ਵੀ ਮੱਝਾਂ ਨੂੰ ਪੱਠੇ ਵਗੈਰਾ ਪਾਉਂਦਾ ਸੀ, ਕੰਮਕਾਰ ਕਰਦਾ ਸੀ। ਹੁਣ ਤੂੰ ਜਿਹੜਾ ਚਵਿੰਡੇ ਹੁੰਦਾ ਸੀ, ਉਹ ਦੁਕਾਨ ਸੀ ਮੁਸਲਮਾਨ ਦੀ ਹਾਂਜੀ ਕਾਸਮੈਟਿਕਸ ਦੀ, ਤੂੰ ਹੁਣ ਉੱਥੇ ਜਾਏਗਾ ਕਿ ਬਾਪੂ ਲੱਗ ਰਹਿਣ ਦੀ ਸਲਾਹ? ਨਹੀਂ ਹੁਣ ਤੇ ਕੰਮ ਤੇ ਕਰਨਾ ਹੀ ਆ ਫੇਰ ਵੀ ਉੱਥੇ। ਤੇ ਮੱਝਾਂ ਮੁੱਝਾਂ ਬਾਬਾ ਸਾਂਭੇਗਾ? ਹਾਂਜੀ ਦਾਦਾ ਤੇ ਭਗਤ ਸਿੰਘ ਹੀ ਹੈ ਨਾ, ਉਹੀ ਮੱਝਾਂ ਨੂੰ ਪੱਠੇ ਪੁੱਠੇ ਪਾਣਗੇ। ਤੇਰੀ ਮਾਤਾ ਸਹੀ ਹੈ? ਠੀਕ ਹੈ। ਹਾਂਜੀ ਮਾਤਾ ਹੁਣ ਠੀਕ ਹੈ, ਪਹਿਲੇ ਥੋੜੇ ਭਾਈ ਜਵਾਨ ਉਹ ਤੇ ਮੈਂ ਕਹਿਣਾ ਉਹਦਾ ਕੀ ਹਾਲ ਹੈ? ਹਾਂਜੀ ਹੁਣ ਠੀਕ ਨੇ ਮਾਤਾ ਜੀ, ਅੱਛਾ ਅੱਛਾ। ਪਰ ਫਿਰ ਵੀ ਜਦੋਂ ਯਾਦ ਆਉਂਦੀ ਆ ਉਦੋਂ ਰੋਣ ਲੱਗ ਪੈਂਦੇ। ਮੂੰਹ ਤੇ ਕਹਿਣਾ ਕੀ ਹਾਲ ਹੋਣਾ ਬੱਚਾ ਸਾਨੂੰ ਬਹੁਤ ਜ਼ਿਆਦਾ ਵੇ। ਇਦਾਂ ਸਾਰੇ ਭਗਤ ਸਿੰਘ ਜਾਣਾ, ਇੱਥੋਂ ਜਾਣਾ ਹੀ ਜਾਣਾ। ਹਾਂ ਜਾਣਾ ਹੀ ਜਾਣਾ, ਕਿਸੇ ਨੇ ਵੀ ਨਹੀਂ ਰਹਿਣਾ। ਤੇ ਗੁਰਪੁਰਬ ਦੇ ਬਾਰੇ ਕੋਈ ਕਹਿਣਾ ਚਾਹੋ ਤੁਸੀਂ? ਵਧਾਈ ਕੋ ਦੇ ਦਿਓ ਆਉਣ ਵਾਲੇ ਜਿੰਨੇ ਆ ਰਹੇ ਨੇ। ਖੁਸ਼ਮਦੀਦ ਪਾਕਿਸਤਾਨ ਦੇ ਵਿੱਚ ਆਣੇ, ਇੰਡੀਆ ਚੋਂ ਆ ਰਹੇ ਨੇ। ਹਾਂਜੀ ਇੰਡੀਆ ਚੋਂ ਆਉਂਦੇ ਨੇ, ਪਹਿਲੇ ਅਲਾਉਡ ਨਹੀਂ ਹੈ, ਹੁਣ ਆ ਗਏ ਨੇ ਹੁਣੇ ਆ ਰਹੇ ਨੇ। 2021 ਆਏਗਾ। ਹਾਂਜੀ ਹੁਣ ਬੰਦੇ ਆ ਇੰਡੀਆ ਵਿੱਚੋਂ। ਤੇ ਉਹਨਾਂ ਨੂੰ ਵੈਲਕਮ ਕਰਦੇ ਤੁਸੀਂ, ਕਹਿ ਦਿਓ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਜਿੰਨੇ ਆ ਰਹੇ ਨੇ, ਜਿੰਨੀ ਸੰਗਤ ਆ ਰਹੀ ਸਾਡੇ, ਉਹਨਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ, ਜਿਹੜੇ ਗੁਰਪੁਰਬ ਤੇ ਆ ਰਹੇ ਬਾਬਾ ਜੀ ਤੇ। ਹਾਂਜੀ ਤੇ ਹੁਣ ਤੁਸੀਂ ਉੱਥੇ ਜਨਮ ਸਥਾਨ ਚੱਲੇ? ਹਾਂਜੀ ਗੁਰਦੁਆਰੇ ਜਨਮ ਸਥਾਨ ਚੱਲੇ। ਲਓ ਜੀ ਸਾਹਮਣੇ ਨਨਕਾਣਾ ਸਾਹਿਬ ਤੇ ਇਹ ਸੀਵੀਆਂ ਸਾਹਮਣੇ ਮੜੀਆਂ ਨੇ। ਤੇ ਹਾਂ ਤੇ ਹੁਣ ਜੋਗਿੰਦਰ ਸਿੰਘ ਜਾ ਚਲੋ ਫਿਰ ਤੁਸੀਂ ਇੱਧਰ ਬਾਏ ਸਾਨੂੰ ਕਰ ਦਿਓ ਨਾ, ਸਤਿ ਸ੍ਰੀ ਅਕਾਲ ਸਾਨੂੰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਜੀ ਜੋਗਿੰਦਰ ਜੀ ਚੱਲੇ ਨੇ ਉੱਥੇ ਜਨਮ ਸਥਾਨ ਗੁਰਦੁਆਰੇ, ਤੇ ਆਹ ਸਾਹਮਣੇ ਨਨਕਾਣਾ ਸਾਹਿਬ ਜਨਮ ਸਥਾਨ ਆ ਉੱਥੇ। ਅਸੀਂ ਇਸ ਟਾਈਮ ਜਿਹੜੇ ਹੈਗੇ ਆ ਸੀਵੀਆਂ 'ਚ, ਯਾਨੀ ਜਿੱਥੇ ਮੜੀਆਂ ਨਨਕਾਣਾ ਸਾਹਿਬ ਵਾਲੀਆਂ ਬੜੀਆਂ ਉੱਥੇ ਆ। ਤੇ ਅਸੀਂ ਵੀ ਹੁਣ ਚੱਲਨੇ ਆ ਉੱਥੇ, ਤੇ ਨਾਲੇ ਇੰਟਰਵਿਊ ਕਰਾਂਗੇ ਜਿਹੜੇ ਪੂਰੀ ਦੁਨੀਆ ਤੋਂ ਸਿੱਖ ਯਾਤਰੀ ਜਿੱਥੋਂ ਵੀ ਆਏ ਨੇ। ਮੇਰਾ ਪਿੰਡ ਮੇਰਾ ਪੰਜਾਬ। ਤੇ ਚੱਲਦੇ ਆ ਜੀ ਅਸੀਂ ਵੀ ਬਾਬਾ ਜੀ ਦੇ ਗੁਰਪੁਰਬ ਦੀ ਕਵਰੇਜ ਕਰਨ ਵਾਸਤੇ ਆਏ ਆ। ਬਾਬਾ ਜੀ ਦਾ 556ਵਾਂ ਗੁਰਪੁਰਬ ਪ੍ਰਕਾਸ਼ ਪੁਰਬ ਜਿਹੜਾ ਉਹ ਅੱਜ ਤੋਂ ਸਟਾਰਟ ਹੈ, 4 ਤਰੀਕ ਹੈ ਅੱਜ ਤੋਂ ਸਟਾਰਟ, 10ਵੇਂ ਮਹੀਨੇ ਦੀ 4 ਤਰੀਕ। ਅਸੀਂ ਨਨਕਾਣਾ ਸਾਹਿਬ ਕਵਰੇਜ ਵਾਸਤੇ ਪਹੁੰਚ ਗਏ ਹਾਂ। ਅਸੀਂ ਪੂਰੀ ਦੁਨੀਆ ਭਰ ਤੋਂ ਜਿੱਥੋਂ ਵੀ ਸਿੱਖ ਸਰਦਾਰ ਸੰਗਤਾਂ ਜਿਹੜੀਆਂ ਹਿੰਦੂ ਸੰਗਤਾਂ ਆ ਗਈਆਂ ਨੇ, ਫੈਮਲੀਆਂ ਆਈਆਂ ਨੇ ਗੁਰਪੁਰਬ ਸੈਲੀਬ੍ਰੇਟ ਕਰਨ ਵਾਸਤੇ, ਉਹਨਾਂ ਦਾ ਇੰਟਰਵਿਊ ਕਰਾਂਗੇ, ਉਹਨਾਂ ਦੇ ਵਿਚਾਰ ਜਾਣਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਰੂਬਰੂ ਲੈ ਕੇ ਆਵਾਂਗੇ। ਤੇ ਇੱਥੇ ਹੋਰ ਪੰਜਾਬੀ ਕੰਟੈਂਟ ਕ੍ਰੀਏਟਰ ਵੀ ਆਏ ਨੇ ਜੀ। ਆ ਵੇਖੋ ਚਿਹਰੇ, ਇਹ ਸਾਕਾ ਪੰਜਾਬੀ ਹੋ ਗਿਆ, ਜੈਮ ਰਾਣਾ ਸਾਹਿਬ ਸਭ ਦਾ ਪੰਜਾਬ ਵਾਲਾ, ਇਹ ਜੀ ਬੋਬਕ ਟਿਕਟੋਕ ਸਟਾਰ ਸਾਡਾ ਸ਼ਿਵਪੁਰੇ ਦਾ। ਹਾਂਜੀ ਤੇ ਇਹ ਵੀ ਨੇ, ਤੇ ਆਪਣੀ ਕਵਰੇਜ ਕਰਨ ਜਾ ਰਹੇ। ਅਸੀਂ ਜਾ ਰਹੇ ਹੁਣ ਜਨਮ ਸਥਾਨ, ਉੱਥੇ ਚੱਲ ਕੇ ਤੁਹਾਨੂੰ ਦਰਸ਼ਨ ਕਰਨੇ ਆ ਜੀ ਲਾਈਵ ਤੋਂ ਮੁਰਾਦ ਕਿ ਅੱਜ ਹੀ ਵੀਡੀਓ ਜਿਹੜੀ ਬਣਾਵਾਂਗੇ ਤੇ ਅੱਜ ਹੀ ਅਪਲੋਡ ਹੋਏਗੀ। ਤੁਹਾਨੂੰ ਇੰਝ ਲੱਗੇਗਾ ਜਿਵੇਂ ਅਸੀਂ ਵੀ ਗੁਰਪੁਰਬ ਦੇ ਨਾਲ ਤੁਹਾਡੇ ਲੱਗੇ ਫਿਰਦੇ ਹਾਂ। ਤੇ ਆਪਣਾ ਇਰਫਾਨ ਭਾਈ ਕੁਛ ਆਪਣੇ ਵੇਖਣ ਵਾਲਿਆਂ ਨੂੰ ਜਿਹੜੇ ਕਹਿਣਾ ਚਾਹੋ ਤੁਸੀਂ? आज संगत भाई उन्होंने अपने साडे आ रहे ने भाई, उन्होंने बड़ी खुशी है सानू, सारी संगत आएगी गुरपुरब दी, सब नू बधाइयां होण जी, साडे भाइयां नू सारे आण ते बड़ियां रौनकां लगी दियां ने गुरपुरब दे उत्ते, ते बड़ा मजा ननकाना साहब ते आण सारियां संगतां इत्थे अज इकट्ठियां हो जाण, रौनकां बन जाण
ਕੱਲ 5 ਆ ਤੇ 5 ਜਲੂਸ ਮੇਰਾ ਨਿਕਲ ਜਾਣਾ ਜੀ। ਹਾਂਜੀ ਹਾਂਜੀ, ਕੱਲ ਨੂੰ ਪਾਲਕੀ ਬਾਹਰ ਲੈ ਕੇ ਆਉਣੀ ਪਾਲਕੀ ਬਾਹਰ ਲੈਣ ਕੇ ਤੇ ਸਾਰੇ ਵੇਖਾਂਗੇ ਜੀ, ਸਾਰੇ ਭਾਈ ਸਾਡੇ ਭੈਣ ਭਰਾ ਇੰਡੀਆ ਦੂਜੇ ਮੁਲਕਾਂ ਚੋਂ ਸਾਰੇ ਆਣ ਜੀ ਮੇਲੇ ਤੇ ਬਹੁਤ ਰੌਣਕਾਂ ਹੋ ਜਾਣਗੀਆਂ ਤੇ ਵਧਾਈਆਂ ਹੁਣ ਗੁਰਪੁਰਬ ਦੀਆਂ ਸਾਰਿਆਂ ਨੂੰ। ਤੇ ਜਿਨ੍ਹਾਂ ਤੁਹਾਨੂੰ ਵੀ ਕਾਲ ਕੀਤੀ, ਮੈਨੂੰ ਵੀ ਬੜਿਆਂ ਕੀਤੀ, ਸਾਡੇ ਵੇਖਣ ਵਾਲੇ ਚਾਹਣ ਵਾਲੇ ਪੂਰੀ ਦੁਨੀਆ ਦੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਪੰਜਾਬੀ ਸਮਝਣ ਵਾਲੇ, ਪੰਜਾਬੀ ਬੋਲਣ ਵਾਲੇ, ਤੇ ਉਹਨਾਂ ਨੇ ਕਾਲਾਂ ਕੀਤੀਆਂ ਪੂਰਨ ਬਾਰੇ, ਮੈਨੂੰ ਵੀ ਬੜਿਆਂ ਪੁੱਛਿਆ ਕਿ ਕੀ ਹੋਇਆ, ਤੁਹਾਨੂੰ ਵੀ ਕੀਤੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਦੀ ਮਿਹਰਬਾਨੀ, ਸਾਡੇ ਭੈਣ ਭਾਈ ਨੇ ਉਹਨੂੰ ਦੁੱਖ ਲੱਗਾ ਤੇ ਕਾਲਾਂ ਕੀਤੀ। ਹਾਂ ਜੀ, ਕੌਣ ਕਰਦਾ। ਚਲੋ ਜੀ, ਜਿਉਂਦੇ ਵਸਦੇ ਰਹੋ।